ਅੱਛਾ ਇਹ ਮਾਈਕ ਆ ਇਹਦੇ ਵਿੱਚ ਬੋਲਣਾ ਵਾ ਇਹ ਬਾਹਰ ਜਾਊਗੀ। ਅੱਛਾ ਹਾਂ ਇੱਥੇ ਪਿੰਡ ਦੇ ਰਹਿਣ ਵਾਲੇ ਬੱਚੇ ਹਾਂ ਜੀ ਆਏ 26 ਦੇ ਇੱਥੇ ਹੀ ਵੱਡੇ ਵੀ ਹਾਂ ਜੀ ਇੱਥੇ ਸਾਡਾ ਵੱਡਾ ਦਾਦਾ ਵੀ ਮੇਰਾ ਪਿਓ ਵੀ ਮੰਮੀ ਤੇ ਜਦੋਂ 1947 ਦੀ ਵੰਡ ਪਈ ਉਦੋਂ ਇੱਥੇ ਹੀ ਰਹਿੰਦੇ ਸੀ। ਹਾਂ ਜੀ ਉੱਥੇ ਸਨ। ਇਹ ਵੇਖੋ ਜੀ ਤਾਸ਼ ਖੇਡ ਰਹੇ ਪਿੰਡ ਵਾਲੇ ਲੋਕ ਬਹਿ ਕੇ ਤੇ ਘਾਹ ਤੇ ਕਿੰਨਾ ਸਕੂਨ ਹੈ ਯਾਰ ਲੋਕ। ਇਹ ਜੋ ਗੱਡਿਆਂ ਤੇ ਪੀੜਿਆਂ ਦੀ ਰੀਤ ਸੀ ਜੀ ਉਹਨੂੰ ਕਿੱਦਾਂ ਹਾਕ ਮਾਰੀਏ। ਇਹ ਜੋ ਗਰਜ਼ਾਂ ਤੋਂ ਵੱਖਰੀ ਪ੍ਰੀਤ ਸੀ ਜੀ ਉਹਨੂੰ ਕਿੱਦਾਂ ਹਾਕ ਮਾਰੀਏ। ਇਹ ਬੰਦਾ ਮੇਰਾ ਬਹੁਤ ਫੈਨ ਹੈ ਤੇ ਇਹ ਗਾਣੇ ਸੁਣਦਾ। ਇਹ ਮਾਈਕ ਆ ਮਾਈਕ ਕੰਮ ਤੇ ਨਹੀਂ ਗਿਆ ਅੱਜ ਗਿਆ ਕਹਿੰਦਾ ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਹਰ ਰਾਂਝਾ ਕਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਲਓ ਇਹ ਸੀ 26 ਟੂਵਲ ਪਿੰਡ ਦਾ ਖੂਹ ਵਾਲਾ ਚੌਂਕ ਕਿਉਂਕਿ ਇਹ ਚਾਰੇ ਰਸਤਾ ਜਿਹਾ ਵਾ ਚਾਰੇ ਰਾਸਤੇ ਲੱਗਦੇ ਆ। ਵੇਖੋ ਇਹ ਮੇਰਾ ਖਿਆਲ ਲੱਕੜਾਂ ਵਾਲਾ ਟਾਲ ਬਣਾਇਆ ਹੈ ਨਾ ਪਿੰਡ ਚ। ਠੀਕ ਹੈ ਇਹ ਖੂਹ ਵਾਲਾ ਚੌਂਕ ਆ ਇੱਥੇ ਖੂਹ ਹੁੰਦਾ ਸੀ ਹਾਂ ਉਹ ਇਹਨਾਂ ਹਲੇ ਵੀ ਨਿਸ਼ਾਨ ਨਜ਼ਰ ਆ ਰਿਹਾ ਨਿਸ਼ਾਨ। ਬਹਿ ਗਈ ਨਾ ਜ਼ਮੀਨ ਉੱਥੋਂ। ਚਲੋ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਸਮੀ ਜੱਟ ਤੇ ਅੱਜ ਦੇ ਵਲੌਗ 'ਚ ਸਮੀ ਦੇ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ। ਵਲੌਗ ਕਰ ਲਿਆ ਵਾ ਆਪਾਂ ਸਟਾਰਟ ਤੇ ਅੱਜ ਆਪਾਂ ਤੁਹਾਨੂੰ ਕਿੱਥੇ ਲੈ ਕੇ ਚੱਲੇ ਆ। ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਜੀ 26 ਟੂਵੈਲ ਉਕਾੜੇ ਦਾ ਇੱਕ ਪਿੰਡ ਆ ਨਹਿਰ ਦੇ ਕੰਢੇ ਬਹੁਤ ਖੂਬਸੂਰਤ 26 ਟੂਵੈਲ ਤੇ 26 ਟੂਵੈਲ ਤੁਹਾਨੂੰ ਵਿਜ਼ਿਟ ਕਰਾਉਣ ਲਈ ਚੱਲੇ ਆ। ਉੱਥੇ ਦਾ ਇੱਕ ਦੋਸਤ ਆ ਉਹਨੂੰ ਮਿਲਾਂਗੇ ਉਹਦੇ ਨਾਲ ਉਹਦਾ ਪਿੰਡ ਸਾਰਾ ਜਿਹੜਾ ਵਿਜ਼ਿਟ ਕਰਾਂਗੇ ਘੁੰਮਾ ਫਿਰਾਂਗੇ ਗੱਲਾਂ ਬਾਤਾਂ ਕਰਾਂਗੇ ਉੱਥੋਂ ਦੇ ਲੋਕਾਂ ਨਾਲ ਪਿੰਡਾਂ ਦੇ ਪਿਆਰੇ ਲੋਕਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਜੁੜੇ ਰਹੋ ਅੱਜ ਦੇ ਇਸ ਵਲੌਗ ਦੇ ਨਾਲ। ਬੈਗ ਮੈਂ ਆਪਣਾ ਕੱਸ ਲਿਆ ਵਾ ਕਿਉਂਕਿ ਮੈਂ ਪਿੰਡ ਤੋਂ ਗਾਂ ਦਾ ਗਾਂ ਹੀ ਨਿਕਲ ਜਾਣਾ। ਲਾਹੌਰ ਜਾਣਾ ਪੈ ਗਿਆ ਆਪਾਂ ਨੂੰ ਇੱਕ ਗਾਣਾ ਰਿਕਾਰਡ ਕਰਨਾ ਸੀ ਤੇ ਉਹ ਅਰਜੈਂਟ ਹੀ ਕਰਨਾ ਪੈ ਗਿਆ ਤੇ ਅੱਜ ਆਪਾਂ ਤੁਹਾਨੂੰ ਪਿੰਡ ਦਿਖਾ ਕੇ 24 ਤੇ ਇੱਕ ਵਾਰੀ ਲਾਹੌਰ ਨਿਕਲਾਂਗੇ ਤੇ ਇੱਕ ਅੱਧੇ ਦਿਨ 'ਚ ਹੀ ਆਪਾਂ ਉੱਥੋਂ ਕੀ ਪਤਾ ਬਾਰਡਰ ਵਾਲੀ ਸਾਈਡ ਨੂੰ ਚੱਲ ਜਾਈਏ ਉੱਧਰ ਦੇ ਪਿੰਡ ਤੁਹਾਨੂੰ ਵਿਖਾ ਕੇ ਲਿਆਈਏ ਤੇ ਜਾਣਾ ਆਪਾਂ ਪਿੰਡਾਂ 'ਚ ਹੀ ਆ। ਲਾਹੌਰ ਸਿਰਫ ਆਪਾਂ ਗਾਣਾ ਰਿਕਾਰਡ ਕਰਨ ਹੀ ਚੱਲੇ ਹਾਂ ਤੇ ਅੱਜ ਹੀ ਆਪਾਂ ਰਿਕਾਰਡਿੰਗ ਕਰ ਲੈਣੀ ਫਿਰ ਕੱਲ੍ਹ ਨੂੰ ਉੱਧਰ ਦੇ ਪਿੰਡਾਂ ਵੱਲ ਕਿਸੇ ਪਾਸੇ ਨਿਕਲਾਂਗੇ ਜਿੱਧਰ ਯਾਰ ਦੋਸਤ ਆਪਣੇ ਬਾਰਡਰ ਵਾਲੀ ਸਾਈਡ 'ਤੇ ਰਹਿੰਦੇ ਨੇ। ਤੇ ਜੁੜੇ ਰਹੋ ਅੱਜ ਦੇ ਇਸ ਵਲੌਗ ਦੇ ਨਾਲ ਬੜਾ ਮਜ਼ਾ ਆਉਣ ਵਾਲਾ ਵਾ ਆਇਓ। ਚਲੋ ਜੀ ਅੰਮੀ ਤੋਂ ਆਪਾਂ ਪਿਆਰ ਲੈ ਲਿਆ ਵਾ ਤੇ ਆਪਣਾ ਬੇਲੀ ਜਿਹੜਾ ਉਹ ਅੱਗੋਂ ਜਿਹੜਾ ਮੋਟਰਸਾਈਕਲ ਲੈ ਕੇ ਆਉਂਦਾ ਪਿਆ ਵਾ। ਚਲੋ ਮੈਂ ਕੰਮ ਤੇ ਠੀਕ ਆ ਮੇਰਾ ਭਤੀਜਾ ਵਾ। हेलो बच्चों कैसे हो कितने चले हो अच्छा चलो जी निकल पे हैं पिंड चों अल्लाह खैर करे। की हाल चाचा जी ठीक हो जी। तो हुण जिहड़ा अपना वेली अगों मोटरसाइकिल लैके आउंदा पिया ते आपां अगों नहीं पैदल अपने मुंडियां वाले स्कूल तक जावांगे अगों आपां नूं ओह चक लूगा। आजो लो जी एक गल ते आपां तुहानूं दसनी भुल गए कमेंट च दवा दाओ जिहड़ा ना मुबारकबाद लिख के जाओ क्योंकि बड़े सारे यार दोस्त कमेंट करते हैं कि यार तेरी आवाज़ नहीं सही आती आवाज़ तेरी शोर बड़ा आ रहा वा इदां उदां तो आपां ले लिया नवे माइक ले लिया आपां ते हुण जिहड़ा आवाज़ तुहानूं बिल्कुल क्लीयर आ रही होगी तो गांह भी सारे व्लॉगां रोले वाली जगह ते भी जाईदा हर जगह तो आवाज़ ना जिहड़ा साफ होनी चाहिए है तो आवाज़ अज दसो मैनूं कमेंट करके भी साफ आ रही नाले मुबारकबाद लिख के जाओ। सही जा रहे हैं पिंड तो बाहर क्या हाल है ठीक है सैट। ये बंदा मेरा बहुत फैन है एक गाने सुनता है। माइक आ माइक काम ते नहीं गया अज गया अच्छा अपना बहुत फैन है ठीक है ओके। ये अपने गाने गुने सुनता तो बड़ा प्यार करता जिथे टक्कर जाता ना उत्थे ही जफ्फी पा के मिलता। मेरे पिंड के भी लोग बड़े प्यारे ने हुण रक्शे खड़े होंगे ना साडे बेरी वाले चौंक च मैं गुजर रहा वा जिथे रक्शे खड़े होंगे तो मैनू पुछ रहा चाचा रोक के कहता कित्थे चलां छड्ड आवां तैनूं। मैं आख्या नहीं मैं बेली लैन आउंदा पिया ते कहंदा आ जा फिर तैनूं पानी पूनी पियावां। बड़े शहजादे लोग ने ते बेली अपना मेरे हाल पहुंचण वाला ही आ। ये साडा पिंड वाला ग्राउंड आ। ये बारिश पै के ना इस टाइम छप्पड़ बनया पिया ते ग्राउंड विच न्याणे मारदे बट्टे छप्पड़ बन गया। ये अपना स्कूल आ गया स्कूल कोलों लंघ रहे हैं क्योंकि इधरों दी पिंड तो बाहर जा रहे हैं आपां। ये सड़क जिहड़ी सीधी जाती है साडे लाहौर रोड ते भी जाती है लाहौर रोड के नाल ही ना जिहड़ा GT रोड के नाल ही वीर दा पिंड है 26 टूवैल। हुण तुहानूं ना आपां जिहड़ा
ਵਲੌਗ 'ਚ ਇੱਕ ਅੱਧਾ ਜਣਾ ਗਾਣਾ ਵੀ ਲਾਜ਼ਮੀ ਸੁਣਾਇਆ ਕਰਾਂਗੇ, ਕਿਉਂਕਿ ਹੁਣ ਮਾਈਕ ਲੈ ਲਏ ਆ। ਪਹਿਲਾਂ ਰੌਲਾ ਗੋਲਾ ਬਹੁਤ ਹੁੰਦਾ ਸੀ ਆਪਣੇ ਵਲੌਗ 'ਚ, ਹੁਣ ਮਾਈਕ ਲੈ ਲਿਆ। ਹੁਣ ਜਿਹੜਾ ਨਾ ਇੱਕ ਅੱਧਾ ਗਾਣਾ ਵੀ ਤੁਹਾਡੇ ਨਾਲ ਸਾਂਝਾ ਕਰਿਆ ਕਰਾਂਗੇ। ਅਤੇ ਅੱਜ ਦਾ ਗਾਣਾ ਮਿੱਟੀ ਸਰਤਾਜ ਜੀ ਦਾ ਗਾਣਾ ਜਿਹੜਾ ਨਾ ਉਹ ਤੁਹਾਨੂੰ ਆਪਾਂ ਥੋੜ੍ਹਾ ਜਿਹਾ ਸੁਣਾਉਂਦੇ ਹਾਂ। ਅਸੀਂ ਘਰੋਂ ਭੱਜੇ ਰੁੱਖਾਂ ਥੱਲੇ ਬਹਿਣ ਨੂੰ, ਕਿ ਹਵਾ ਸ਼ਾਇਦ ਗਾਉਣ ਨੂੰ ਕਹੇ। ਹੋ ਸਾਨੂੰ ਰਾਹਾਂ 'ਚ ਸਮੇਂ ਦੇ ਪਿਓ ਨੇ ਟੋਕਿਆ, ਤੇ ਸੁੱਕੀ ਮਿੱਟੀ ਵਾਹੁਣ ਨੂੰ ਕਹੇ। ਇਹ ਜੋ ਗੱਡਿਆਂ ਤੇ ਪੀੜਿਆਂ ਦੀ ਰੀਤ ਸੀ ਜੀ, ਉਹਨੂੰ ਕਿੱਦਾਂ ਹਾਕ ਮਾਰੀਏ। ਇਹ ਜੋ ਗਰਜ਼ਾਂ ਤੋਂ ਵੱਖਰੀ ਪ੍ਰੀਤ ਸੀ ਜੀ, ਉਹਨੂੰ ਕਿੱਦਾਂ ਹਾਕ ਮਾਰੀਏ। ਹੋ ਸਾਨੂੰ ਬੋੜ ਨੇ ਤਾਂ ਛਾਣੀ ਹੈਗਾ, ਆਖਤਾ ਅਗਾਹਾਂ ਛਾਉਣੀ ਪਾਉਣ ਨੂੰ ਕਹੇ। ਹੋ ਕੱਲੀ ਕਿੱਕਰਾਂ ਦੀ ਛਾਈ ਖਾ ਗਈ, ਰਹਿਮ ਹੇਠਾਂ ਪੱਲੀਆਂ ਵਿਛਾਉਣ ਨੂੰ ਕਹੇ। ਅਸੀਂ ਘਰੋਂ ਭੱਜੇ ਰੁੱਖਾਂ ਥੱਲੇ ਬਹਿਣ ਨੂੰ, ਕਿ ਹਵਾ ਸ਼ਾਇਦ ਗਾਉਣ ਨੂੰ ਕਹੇ। ਹੋ ਸਾਨੂੰ ਰਾਹਾਂ 'ਚ ਸਮੇਂ ਦੇ ਪਿਓ ਨੇ ਟੋਕਿਆ, ਤੇ ਸੁੱਕੀ ਮਿੱਟੀ ਵਾਹੁਣ ਨੂੰ ਕਹੇ। ਲੋ ਜੀ, ਥੋੜ੍ਹਾ ਜਿਹਾ ਸਫ਼ਰ ਆਪਾਂ ਜਿਹੜਾ ਪਿੰਡ ਤੋਂ ਨਿਕਲ ਕੇ ਪੈਦਲ ਤੈਅ ਕੀਤਾ ਵਾ, ਅਤੇ ਅੱਗੋਂ ਆਪਣਾ ਵੀਰ ਜਿਹੜਾ ਆਪਾਂ ਨੂੰ ਲੈਣ ਆ ਗਿਆ ਵਾ ਮੋਟਰਸਾਈਕਲ 'ਤੇ। ਤੇ ਇਹ ਬੰਦਾ ਆ ਗਿਆ ਆਪਾਂ ਨੂੰ ਲੈਣ। ਭਾਈ ਲਾ ਲਓ ਬ੍ਰੇਕ, ਬੜਾ ਤੋਰਿਆ ਜੇ। ਸ਼ੁਕਰ ਹੈ ਮਾਲਕ ਦਾ। ਸਰ ਇਹਨੇ ਆਉਣਾ ਉਧਰੋਂ ਸੀ, ਮੈਂ ਉਧਰੋਂ ਡੀਕਦਾ ਰਿਹਾ, ਤੇ ਇਹ ਦੂਸਰੀ ਸਾਈਡ ਤੋਂ ਆ ਗਿਆ। ਥੋੜੀ ਗਲਤਫਹਿਮੀ ਹੋ ਗਈ, ਨਹੀਂ ਤਾਂ ਤੁਹਾਨੂੰ ਫਿਰਨਾ ਨਹੀਂ ਪੈਣਾ। ਚਲੋ ਕੋਈ ਗੱਲ ਨਹੀਂ, ਚੱਲੀਏ ਫਿਰ। ਚਲੋ ਜੀ, ਵੀਰ ਦਾ ਅੱਜ ਪਿੰਡ ਵੇਖਣ ਚੱਲੇ ਆਪਾਂ। ਅੱਲਾ ਖੈਰ ਕਰ। ਚੱਲ ਇੱਧਰੋਂ ਹੀ ਤੈਨੂੰ ਮਹਾਨਾ। ਲਓ ਜੀ, ਇਹ ਸਾਡਾ ਮੇਨ ਬਾਈਪਾਸ ਹੈ ਉਹ ਕਾੜੇ ਦਾ, ਜਿੱਥੋਂ ਮੁਲਤਾਨ ਨੂੰ ਗੱਡੀਆਂ ਜਾ ਰਹੀਆਂ ਤੇ ਇੱਧਰ ਨੂੰ ਲਾਹੌਰ ਨੂੰ ਜਾ ਰਹੀਆਂ। ਤੇ ਆਹ ਮੇਨ ਸੜਕ ਇਹਨਾਂ ਦੇ ਪਿੰਡ ਨੂੰ ਲੱਭਦੀ ਹੈ। ਸੜਕ ਤੇ ਬੜੀ ਸੋਹਣੀ ਹੈ, ਹੁਣ ਜਿਹੜਾ ਬਾਰਿਸ਼ ਨੇ ਥੋੜੀ ਜਿਹੀ ਮੱਤ ਮਾਰੀ ਆ ਸੜਕ ਦੀ, ਥੋੜੀ ਟੁੱਟੀ ਹੈ। ਤੇ ਇਹ ਪਿੰਡ ਨੂੰ ਜਾ ਰਹੀ ਹੈ ਜੀ 26 ਟੂਐਲ। ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆਪਾਂ। ਤੇ ਪਿੰਡ ਦੇ ਬਾਹਰ ਹੀ ਆ ਦੇਖੋ ਕਲੋਨੀਆਂ ਬਣੀਆਂ ਨੇ, ਅਲਮੱਕਾ ਗਾਰਡਨ, ਕਿਉਂਕਿ ਹੁਣ ਕਲੋਨੀਆਂ ਦਾ ਦੌਰ ਆ। ਜਿਹਦੀ ਕੋਈ 2 ਮਰਬੇ ਜ਼ਮੀਨ ਹੁੰਦੀ ਹੈ ਉਹ ਕਲੋਨੀ ਕੱਟ ਲੈਂਦਾ। ਲਓ ਜੀ, ਇਹ ਨਹਿਰ ਆ। ਇਹ ਚਾਚਾ ਆਪਣੇ ਪਿੰਡ ਦਾ ਹੀ ਹੈ। ਵਾਹ ਜੀ ਵਾਹ, ਲੰਘ ਗਿਆ ਭਾ। ਇਹ ਨਹਿਰ ਆ ਜੀ ਪਿੰਡ 'ਚ, ਮੱਝਾਂ ਗਾਵਾਂ ਨਹਾ ਰਹੀਆਂ ਨੇ। ਕਿਆ ਬਾਤ। ਇਹ ਹੈਗਾ 26 ਟੂਐਲ ਪਿੰਡ। ਬਾਬਾ ਜੀ ਕੀ ਹਾਲ ਏ? ਅਲਹਮਦੁਲਿਲਾ, ਠੀਕ ਹੋ? ਸਿਹਤਾਂ ਠੀਕ ਨੇ? ਰੱਬ ਦੀਆਂ ਪੂਰੋ ਰੇਮ ਦੀ ਰਹਿਮਤ। ਬਾਬਾ ਜੀ ਇੱਥੋਂ ਦੇ ਵਸਿੰਦੇ ਜੇ ਪਿੰਡ ਦੇ? ਹਾਂ ਜੀ। ਅੱਛਾ, ਇਹ ਮਾਈਕ ਆ, ਇਹਦੇ ਵਿੱਚ ਬੋਲਣਾ ਵਾ, ਇਹ ਬਾਹਰ ਜਾਊਗੀ। ਅੱਛਾ, ਹਾਂ, ਇੱਥੇ ਪਿੰਡ ਦੇ ਰਹਿਣ ਵਾਲੇ ਬੱਚੇ? ਹਾਂ ਜੀ, ਹਾਂ 26 ਦੇ। ਇੱਥੇ ਹੀ ਵੱਡੇ ਵੀ? ਹਾਂ ਜੀ, ਇੱਥੇ ਸਾਡਾ ਵੱਡਾ ਦਾਦਾ ਵੀ, ਮੇਰਾ ਪਿਓ ਵੀ, ਮੰਮੀ। ਤੇ ਜਦੋਂ 1947 ਦੀ ਵੰਡ ਪਈ ਉਦੋਂ ਇੱਥੇ ਹੀ ਰਹਿੰਦੇ ਸੀ? ਹਾਂ ਜੀ, ਉੱਥੇ ਸਰਸਾ। ਅੱਛਾ, ਇੱਥੇ ਹੀ ਰਹਿੰਦੇ ਸੀ ਉਦੋਂ ਵੀ? ਹਾਂ ਜੀ, ਠੀਕ ਆ, ਸ਼ੁਰੂ ਤੋਂ ਵਸਿੰਦੇ ਜੀ। ਹਾਂ ਜੀ, ਕਿਉਂਕਿ ਮੇਰਾ ਖਿਆਲ 1910-15 ਵਿੱਚ ਆਬਾਦ ਹੋਏ ਨੇ ਪਿੰਡ, ਜਦੋਂ 12 ਬਣੀਆਂ ਸੀ। ਹਾਂ ਇੱਥੇ ਜੰਗਲ ਹੀ ਹੁੰਦੇ ਸੀ ਜੀ ਜੀ, ਜੰਗਲ ਕੋਈ ਉਹ ਬੋਏ ਦੇ ਕੋਈ ਲਾਗੇ ਨਹੀਂ ਜਾਂਦਾ ਸੀ। ਹਾਂ। ਬਾਬਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ? ਉਮਰ ਹੈਗੀ ਮੇਰੀ 75 ਸਾਲ। 75 ਸਾਲ, ਮਤਲਬ ਤੁਸੀਂ 1947 ਤੋਂ ਬਾਅਦ ਹੀ ਹੋਏ ਜੀ? ਹਾਂ, ਵੰਡ ਤੋਂ ਬਾਅਦ ਹੀ? ਠੀਕ ਹੈ ਠੀਕ ਹੈ, ਫਿਰ ਵੀ ਤੁਸੀਂ ਬੜਾ ਕੁਝ ਵੇਖ ਲਿਆ ਹੈ। ਚਲੋ ਰੱਬ ਤੁਹਾਡੀ ਸਿਹਤ ਤੰਦਰੁਸਤੀ ਕਰੇ। ਤੁਹਾਡਾ ਪਿੰਡ ਵੇਖਣ ਆਏ ਅੱਜ। ਅੱਛਾ ਜੀ, ਵੇਖੋ। ਹਾਂ, ਇਨਸ਼ਾਅੱਲਾ ਵੇਖਦੇ ਹਾਂ। ਚਲੋ ਜੀ, ਦੇਖੋ ਜੀ ਮੱਝਾਂ ਨਹਾ ਰਹੀਆਂ। ਤੇ ਹੁਣ ਜਰਾ ਪਿੰਡ ਦੇ ਅੰਦਰ ਚੱਲੇ ਆ। ਇਹ ਵੇਖੋ, ਇਹ ਪਿੰਡਾਂ ਦੇ ਵਿਸ਼ਾਲ ਲੋਕ ਆ, ਸੋਹਣੇ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ। ਲਓ ਜੀ, ਇਹ ਆਪਾਂ ਨਹਿਰ ਦੇ ਬਿਲਕੁਲ ਨਾਲ ਨਾਲ ਜਾ ਰਹੇ ਹਾਂ। ਨਹਿਰ ਦੇ ਬਿਲਕੁਲ ਕੰਢੇ ਤੇ ਪਿੰਡ ਆ ਵੀਰ ਦਾ। ਹਾਂ, ਆਪਾਂ ਪਿੰਡ ਥੋੜਾ ਜਿਹਾ ਘੁੰਮ ਲਈਏ ਨਾ। ਇਹ ਪਿੰਡ ਤੋਂ ਮੇਨ ਗਲੀ ਜਾਂਦੀ ਜਿਹੜੀ? ਹਾਂ, ਅੱਛਾ, ਇਸ ਇੱਧਰ ਨਹੀਂ ਆ ਖੂਹ ਵਾਲਾ ਚੌਂਕ? ਠੀਕ ਹੈ। ਲਓ ਜੀ, ਇਹ ਵੜ ਗਏ ਆਪਾਂ ਪਿੰਡ 'ਚ। ਕਿਆ ਬਾਤ। ਵੇਖੋ ਨਿਆਣੇ ਖੇਡਦੇ ਪਏ, ਬਾਰਿਸ਼ਾਂ ਹੋਈਆਂ ਤਾਂ ਪਿੰਡ ਦੀਆਂ ਰੌਣਕਾਂ ਹੈ। ਆ ਵੇਖ ਉਹਨੂੰ ਚੱਕੀ ਜਾਂਦਾ। ਇੱਧਰ ਵੀ ਨਿਆਣੇ ਖੇਡਾਂ ਨੂੰ ਲੱਗੇ ਆਪਣੇ। ਬੜਾ ਸੋਹਣਾ ਪਿੰਡ ਹੈ ਯਾਰ ਤੇਰਾ। ਉਹ ਦੇਖੋ ਨਾ ਜਿੱਥੇ ਨਿਸ਼ਾਨ ਜਿਹਾ ਨਜ਼ਰ ਆ ਰਿਹਾ ਹੈ, ਇੱਥੇ ਖੂਹ ਹੁੰਦਾ ਸੀ। ਇਹ ਇੱਥੇ ਰੋਕ ਹੈ। ਆ ਹੈਗਾ ਸੀ। ਕਿਆ ਬਾਤ। ਹਲੇ ਨਿਸ਼ਾਨ ਹੋਵੇ ਤਾਂ ਉਵੇਂ ਹੀ ਆ, ਖੂਹ ਪੂਰਤਾ ਹੈ, ਪਤਾ ਲੱਗਦਾ ਸੀ ਇੱਥੇ ਖੂਹ। ਲਓ ਜੀ, ਇਹ ਸੀ 26 ਟੂਐਲ ਪਿੰਡ ਦਾ ਖੂਹ ਵਾਲਾ ਚੌਂਕ। ਕਿਉਂਕਿ ਇਹ ਚਾਰੇ ਰਸਤਾ ਜਿਹਾ ਵਾ, ਚਾਰੇ ਰਾਸਤੇ ਲੱਗਦੇ ਆ। ਵੇਖੋ, ਇਹ ਮੇਰਾ ਖਿਆਲ
ਲੱਕੜਾਂ ਵਾਲਾ ਟਾਲ ਬਣਾਇਆ ਹੈ ਹਨਾ ਪਿੰਡ 'ਚ। ਹਾਂਜੀ ਇਹ ਲੱਕੜ ਠੀਕ ਹੈ। ਇਹ ਖੂਹ ਵਾਲਾ ਚੌਂਕ ਆ। ਇੱਥੇ ਖੂਹ ਹੁੰਦਾ ਸੀ ਹਾਂ ਉਹ ਇਹਨਾਂ ਹਲੇ ਵੀ ਨਿਸ਼ਾਨ ਨਜ਼ਰ ਆ ਰਿਹਾ ਨਿਸ਼ਾਨ। ਬਹਿ ਗਈ ਨਾ ਜ਼ਮੀਨ ਉੱਥੋਂ ਹਾਂ ਪਹਿਲੇ ਤਾਂ ਕਈਆਂ ਪਿੰਡਾਂ ਨੇ ਨਾ ਖੂਹ ਨੂੰ ਬੜਾ ਸਾਂਭਿਆ। ਹਾਂ ਕਈਆਂ ਪਿੰਡਾਂ ਨੇ ਖੂਹ ਨੂੰ ਨਾ ਜਿਹੜਾ ਉਹ ਵਾਟਰ ਫਿਲਟਰ ਬਣਾ ਦਿੱਤਾ ਗਿਆ। ਜਿਵੇਂ ਆਪਾਂ ਇੱਕ 24 ਪਿੰਡ 'ਚ ਗਏ ਸੀ, ਬਿਲਕੁਲ ਖੂਹ ਬਿਲਕੁਲ ਖੂਹ ਦੇ ਉੱਤੇ ਉਹਨਾਂ ਨੇ ਫਿਲਟਰ ਬਣਾਤਾ ਵਾਟਰ ਵਾਲਾ, ਤੇ ਉਹ ਬੜਾ ਸੋਹਣਾ ਨਿਜ਼ਾਮ ਸੀ। ਕਈਆਂ ਨੇ ਪੂਰ ਤੇ ਖੂਹ ਤੇ ਉਹ ਸਿੱਧਾ ਕਰਤਾ ਕੰਮ ਸਾਰਾ। ਜ਼ਮੀਨਾਂ ਵਾਲੇ ਸਾਰੇ ਉੱਧਰ ਹੀ ਜਾਂਦੇ। ਛੱਲੀਆਂ ਦੀਆਂ ਟਰਾਲੀਆਂ ਜਿਹੜੀਆਂ ਨਾ ਭਰੀਆਂ ਹੋਈਆਂ। ਇਹਦੇ ਕਾਸ਼ਤ ਜ਼ਿਆਦਾ ਕਿਹੜੀ ਸ਼ੈ ਦੀ ਹੁੰਦੀ ਹੈ? ਜ਼ਿਆਦਾਤਰ ਇੱਕ ਜੜਸਾ ਮਕਈ ਹੁੰਦੀ ਹੈ। ਹਾਂ ਉਸ ਤੋਂ ਬਾਅਦ ਝੋਨਾ ਹੋਣ ਲੱਗ ਰਿਹਾ। ਵੈਸੇ ਝੋਨੇ ਘੱਟ ਹੁੰਦੇ ਕਈ ਤਾਂ ਬਾਅਦ ਝੋਨਾ ਲਾ ਦਿੰਦੇ ਪਹਿਲੇ ਝੋਨੇ ਘੱਟ ਹੁੰਦੇ ਸੀ, ਹੁਣ ਝੋਨੇ ਜ਼ਿਆਦਾ ਹੋਣ ਲੱਗ ਪਏ ਨੇ। ਠੀਕ। ਤੇ ਜ਼ਿਆਦਾਤਰ ਕਣਕ ਤਾਂ ਤੁਹਾਨੂੰ ਪਤਾ ਹੀ ਹੈ ਫਿਰ। ਹਾਂ ਕੋਈ ਮਾਲ ਡੰਗਰ ਦਾ ਹਾਂ ਬੰਨਣ ਵਾਸਤੇ ਦਰਖਤਾਂ ਦੀ ਛਾਂ ਥੱਲੇ ਦੁਪਹਿਰ ਨੂੰ ਕੱਢ ਕੇ ਬੰਨ ਦਿੰਦੇ। ਹਾਂ ਬਿਲਕੁਲ ਬਿਲਕੁਲ। ਲਓ ਜੀ ਇਹ ਪਿੰਡ ਦਾ ਕਹਿੰਦੇ ਵੀ ਗਰਾਊਂਡ ਬੜਾ ਮਸ਼ਹੂਰ ਹੈ ਇੱਥੇ ਨਾ, ਜਿਹੜਾ ਖੇਡਣ ਆਉਂਦੇ ਲਾਗੇ ਲਾਗੇ ਪਿੰਡਾਂ ਵਾਲੇ ਵੀ। ਟੂਰਨਾਮੈਂਟ ਵੀ ਹੁੰਦੇ ਰਹਿੰਦੇ। ਹਾਂ ਤੇ ਇੱਥੇ ਟੂਰਨਾਮੈਂਟ ਵੀ ਹੁੰਦੇ। ਤੇ ਕਿਆ ਹੀ ਬਾਤ ਹੈ ਯਾਰ, ਸੋਹਣਾ ਗਰਾਊਂਡ ਦੂਰੇ ਨਜ਼ਰ ਆ ਰਿਹਾ। ਵੇਖੋ ਹਰਿਆਲੀ, ਟਾਈਮ ਦਿੰਦੇ ਮੁੰਡੇ ਜਿਹੜੇ ਕ੍ਰਿਕਟ ਖੇਡਦੇ। ਜ਼ਿਆਦਾ ਕਿਹੜਾ ਸ਼ੌਂਕ ਰੱਖਦੇ ਤੁਹਾਡੇ ਪਿੰਡ 'ਚ ਖੇਡਣ ਦਾ? ਜ਼ਿਆਦਾਤਰ ਕਿਹੜੀ ਖੇਡ ਖੇਡੀ ਜਾਂਦੀ? ਫੁੱਟਬਾਲ ਵਗੈਰਾ ਕ੍ਰਿਕਟ ਵਗੈਰਾ ਜ਼ਿਆਦਾਤਰ ਨਾ। ਤੇ ਫੁੱਟਬਾਲ ਤੇ ਕ੍ਰਿਕਟ ਦੋ ਚੀਜ਼ਾਂ ਜ਼ਿਆਦਾ ਖੇਡਦੇ। ਜ਼ਿਆਦਾਤਰ ਇਹ ਹੀ ਨੇ। ਹਾਂ ਠੀਕ। ਬਾਕੀ ਹੋਰ ਵੀ ਹੁੰਦੀਆਂ ਨੇ ਇਸ ਤੋਂ ਇਲਾਵਾ ਵੀ ਖੇਡਾਂ। ਹਾਂ ਲੇਕਿਨ ਕਬੱਡੀ ਕਬੱਡੀ ਤਾਂ ਪਹਿਲੇ ਹੈ ਸੀ ਹਿਸਾਬ ਕਿਤਾਬ। ਅੱਛਾ ਹੁਣ ਥੋੜਾ ਜਿਹਾ ਘਟਿਆ ਵਾ। ਘਟ ਗਿਆ। ਅੱਗੇ ਜ਼ਮੀਨਾਂ ਵਾਹ ਦਿੰਦੇ ਸੀ, ਇੱਥੇ ਬਣ ਜਾਂਦਾ ਸੀ ਮੈਦਾਨ। ਹਾਂ ਤੇ ਫਿਰ ਇੱਥੇ ਮੇਲਾ ਮੂਲਾ ਵੀ ਲੱਗਦਾ ਹੁਣ। ਪਰ ਹੈਗਾ ਨਾ ਦਰਬਾਰ। ਹਾਂ ਤੇ ਕਬੱਡੀ ਹੁਣ ਕੌਡੀਆਂ ਘੱਟ ਰਹਿ ਗਈਆਂ ਹੈ। ਹਾਂਜੀ ਹੁਣ ਜ਼ਰਾ ਇਹ ਖੇਡਾਂ ਤੇ ਉਹ ਪਰਾਂ ਕੀ ਆ ਪੁਰਾਣਾ? ਹਾਂ ਹੁਣ ਵੀ ਦੇਖੋ ਫੁੱਟਬਾਲ ਖੇਡਿਆ ਜਾ ਰਿਹਾ। ਉਹ ਪਰ ਪੁਰਾਣਾ ਇੱਕ ਮੁਰਗੀ ਫਾਰਮ ਸੀ, ਅੱਛਾ ਮੁਰਗੀ ਉਹ ਵੀ ਫਾਰਮ ਹੁਣ ਥੋੜਾ ਚੱਕ ਦਿੱਤਾ। ਠੀਕ ਹੈ ਠੀਕ ਹੈ। ਇਹ ਵੇਖੋ ਜੀ ਤਾਸ਼ ਖੇਡ ਰਹੇ ਪਿੰਡ ਵਾਲੇ ਲੋਕ ਬਹਿ ਕੇ ਹਾਂ ਤੇ ਘਾਹ ਤੇ ਕਿੰਨਾ ਸਕੂਨ ਹੈ ਯਾਰ। ਲੋਕ ਇੱਥੇ ਮੁੰਡੇ ਕਿਤੇ ਗੇਂਦ ਬੱਲਾ ਖੇਡ ਰਹੇ ਆ। ਫੁੱਟਬਾਲ ਕਿਆ ਬਾਤ। ਫੁੱਟਬਾਲ ਤੇ ਗੇਂਦ ਬੱਲਾ ਦੋਵੇਂ ਖੇਡਾਂ ਚੱਲ ਰਹੀਆਂ ਹੈ। ਇਹ ਦੋ ਖੇਡਾਂ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਤੁਹਾਡੇ ਕੋਲ। ਠੀਕ ਹੈ ਚਲੋ ਜੀ ਮੋੜੋ ਫਿਰ ਪਿੰਡ ਨੂੰ। ਹਾਂ ਬੜਾ ਸੋਹਣਾ ਗਰਾਊਂਡ ਹੈ ਯਾਰ ਹਨਾ। ਹਰਿਆਲੀ ਹਰਿਆਲੀ ਘਾਹ ਤੇ ਲੋਕ ਆ ਕੇ ਫਿਰ ਇਸ ਟਾਈਮ ਨਾ ਜਿਹੜਾ ਕਟਿੰਗ ਕੁਟਿੰਗ ਕਰਕੇ ਨਾ ਬੜਾ ਸੋਹਣਾ ਕਰ ਲੈਂਦੇ ਮਜ਼ੀਦ ਜਦੋਂ ਟੂਰਨਾਮੈਂਟ ਦਾ ਟਾਈਮ ਆ ਜਾਂਦਾ। ਹੁਣ ਤਾਂ ਚਲੋ ਘਾਹ ਵੱਡਾ ਹੋਇਆ ਨਾ, ਘਾਹ ਕੱਟ ਕੇ ਸੋਹਣਾ ਬਣਾ ਕੇ ਪਿੱਚ ਰੈਡੀ ਕਰਕੇ ਤੇ ਫਿਰ ਲਾਈਟਾਂ ਲੂਟਾਂ ਲਾ ਕੇ ਨਾ ਪੂਰਾ। ਤੇ ਬਾਬੇ ਨਾ ਜੀ ਹੁਣ ਬਾਬੇ ਸਿਰਫ ਕੋਈ 2-3% ਹੋਣੇ ਆ ਪਿੰਡਾਂ 'ਚ ਜਿਹੜੇ 47 ਵੇਲੇ ਦੇ ਆ। ਤਾਂ ਬਾਬੇ ਜ਼ਿਆਦਾਤਰ 47 ਤੋਂ ਬਾਅਦ ਵਾਲੇ ਹੀ ਆ। ਕੋਈ ਬਾਬਾ ਹੈਗਾ ਐਸਾ ਬਜ਼ੁਰਗ ਜਿਹਨੇ 1947 ਵੇਖੀ ਹੋਵੇ? ਬਜ਼ੁਰਗ ਵੈਸੇ ਆਪਾਂ ਨੂੰ ਜਿਹੜੇ ਮਿਲੇ ਨੇ ਨਾ ਉਹ ਸੀ ਜ਼ਿਆਦਾ ਪੁਰਾਣੇ। ਤੇ ਉਹ ਜ਼ਿਆਦਾ ਪੁਰਾਣੇ ਮਤਲਬ ਹੁਣ ਜਾਂ ਦਾਦੀ ਸੀ 102-3 ਸਾਲ ਦੇ ਹੋ ਕੇ ਨਾ ਅੱਲਾ ਨੂੰ ਪਿਆਰੇ ਹੋਏ ਨੇ। ਅੱਛਾ ਅੱਛਾ ਉਹ ਫਿਰ ਅੱਲਾ ਨੂੰ ਉਹ ਹੁਣ ਹੋ ਗਏ ਨੇ 3 ਕੁ ਸਾਲ ਉਹਨਾਂ ਨਾ। ਠੀਕ ਆ। ਸਕੂਟੀਆਂ ਵੇਖੋ ਬੜੀਆਂ ਚੱਲੀਆਂ ਪਿੰਡਾਂ 'ਚ ਨਾ। ਹਾਂਜੀ ਇਲੈਕਟ੍ਰਿਕ ਸਕੂਟੀਆਂ ਬਹੁਤ ਚੱਲ ਗਈਆਂ। ਅੱਛਾ ਥੋੜਾ ਬਹੁਤ ਪੁਰਾਣੀਆਂ ਗੱਲਾਂ ਨੂੰ ਸਮਝਦੇ ਨਾ ਦਾਦੀ ਦੀ ਵਜ੍ਹਾ ਤੋਂ। ਅੱਛਾ ਅੱਛਾ ਦਾਦੀ ਫਿਰ ਦੱਸਦੀ ਹੁੰਦੀ ਸੀ? ਦਾਦੀ ਨੇ ਨਾਲੇ ਸਵਾਈ ਜਾਣਾ ਛੋਟੇ ਹੁੰਦੇ ਪਿਆਰ ਕਰਦੇ ਬੱਚਿਆਂ ਨੂੰ, ਨਾਲੇ ਨਾ ਕੰਨ 'ਚ ਗੱਲਾਂ ਦੱਸੀ ਜਾਣੀਆਂ ਵੀ ਪਹਿਲੇ ਨਾ ਜੰਗ ਤੋਂ ਪਹਿਲੇ ਏਦਾਂ ਰਹਿੰਦੇ ਸੀ ਸਾਰੇ ਸਿੱਖ ਭਰਾ ਤੇ ਸਾਰੇ ਇਕੱਠੇ ਰਹਿੰਦੇ ਸੀ। ਉਸ ਤੋਂ ਬਾਅਦ ਜਿਹੜਾ ਨਾ ਵੰਡਾਂ ਪਈਆਂ ਜਦੋਂ ਅਚਾਲਾਂ ਤੇ ਰੁੱਕੇ ਸੱਟੇ ਗਏ ਉੱਥੋਂ। ਹਾਂ ਉਹ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਕਹਾਣੀਆਂ ਬਾਤਾਂ। ਇਹ ਬੜੀਆਂ ਸਕਾਫਤ ਦੀਆਂ ਗੱਲਾਂ ਜਿਹੜੀਆਂ ਪਤਾ ਨਾ ਫਾਲਿਆਂ ਦਾ ਪਤਾ ਰੋਜ਼ਾਨਾ ਦਾ ਪਤਾ ਪੁਰਾਣੀਆਂ ਸਾਰੀਆਂ ਦਾਦੀ ਨੇ ਦੱਸੀਆਂ। ਸਾਰੀਆਂ ਦਾਦੀ ਨੇ ਦੱਸੀਆਂ ਬਈ ਪੁੱਛੋ ਤੇ ਸਕੂਲੋਂ ਨੌਲੇਜ ਉਹਨਾਂ ਨਹੀਂ ਮਿਲਦਾ ਇੰਨਾ ਵੱਡਾ। ਉਹੀ ਦੱਸ ਗਏ ਜੋ ਦੱਸ ਗਏ ਹੁਣ ਗਾਂ ਫਿਰ। ਹਾਂ ਅੱਗੇ ਤਾਂ ਹੁਣ ਨਵੀਂ ਮੰਡੀਰ ਨੂੰ ਪਤਾ ਹੀ ਨਹੀਂ। ਪਤਾ ਨਹੀਂ। ਹਾਂਜੀ ਤੇ ਇਹ ਮਸਜਿਦ ਆ ਪਿੰਡ ਵਾਲੀ ਵੱਡੀ? ਇਹ ਆਪਣੀ ਮੇਨ ਮਸਜਿਦ ਆ ਇੱਥੇ ਜੀ। ਹਾਂ ਪਿੰਡ ਦੀ ਇੱਕੋ ਹੀ ਮਸਜਿਦ ਆ ਵੱਡੀ ਜਾਮਿਆ ਮਸਜਿਦ। ਜਾਮਿਆ ਮਸਜਿਦ ਹਾਂਜੀ। ਤੇ ਪਿੰਡ 'ਚ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ? ਕੀ ਕੀ ਲੱਭ ਜਾਂਦਾ ਪਿੰਡੋਂ ਹੀ ਕਿ ਕੀ ਕੀ ਲੈਣ ਸ਼ਹਿਰ ਜਾਣਾ ਪੈਂਦਾ? ਸ਼ਹਿਰੋਂ ਤਾਂ ਬਸ ਜੀ ਹੁਣ ਕਹਿ ਲਓ ਕਿ ਪਿੰਡ ਵੀ ਸ਼ਹਿਰ ਦੇ ਵਿੱਚ ਕਨਵਰਟ ਹੁੰਦਾ ਜਾਂਦਾ। ਜਿਹੜਾ ਬਾਈਪਾਸ ਤੇ ਬਣ ਗਿਆ ਨਾ ਹਿਸਾਬ ਕਿਤਾਬ, ਮਾਰਟ ਬਣ ਗਏ ਨੇ, KFC ਬਣ ਗਈ। ਹੁਣ ਜ਼ਿਆਦਾਤਰ ਲੋਕ ਖਾਣ ਪੀਣ ਦੀਆਂ ਚੀਜ਼ਾਂ ਇੱਥੇ ਹੀ ਕਵਰ ਕਰ ਲੈਂਦੇ ਬਾਈਪਾਸ ਤੇ, ਕਿਉਂਕਿ ਹਾਂਜੀ ਇਹ ਉਕਾੜੇ ਵਾਲੇ ਬਾਈਪਾਸ ਦੇ ਬਿਲਕੁਲ ਨਾਲ ਹੀ ਪਿੰਡ ਨੂੰ ਸੜਕ ਮੋੜਦੀ। ਫਿਰ ਕਹਿੰਦਾ ਵੀ ਪਿੰਡ ਵਾਲੇ ਨਾ ਜਿਹੜਾ ਇੰਜੋਏ ਕਰਨ ਉੱਥੇ ਬਾਈਪਾਸ ਤੇ KFC ਤੇ ਵੱਡੇ ਵੱਡੇ ਬ੍ਰਾਂਡ ਬਣੇ ਨੇ। ਹਾਂਜੀ ਲੋਕ ਉੱਥੇ ਚਲੇ ਜਾਂਦੇ। ਕੈਫੇ ਵਗੈਰਾ ਬਣ ਗਏ ਨੇ। ਜਿਹੜਾ ਕੋਈ ਸ਼ੋਪਿੰਗ ਦਾ ਕੱਪੜੇ ਲੀੜੇ ਦਾ ਕੀ ਹਿਸਾਬ ਕਿਤਾਬ? ਉਹ ਸ਼ਹਿਰ ਹੀ ਜਾਣਾ ਪੈਂਦਾ? ਸ਼ਹਿਰ ਹੀ ਜਾਣਾ ਪੈਂਦਾ। ਤੁਹਾਨੂੰ ਪਤਾ ਆਪਣੇ ਸ਼ਹਿਰ ਬਲਕਿ ਬਾਹਰੋਂ ਵੀ ਲੋਕ ਆ ਕੇ ਅਕਸਰ ਸ਼ੋਪਿੰਗ ਕਰਨ ਦੀ ਸ਼ੌਕੀਨ ਰੱਖਦੇ ਨੇ। ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਨਾ ਕਿ ਉਕਾੜਾ ਜਿਹੜਾ ਸਾਡਾ ਵਾ ਇਹ ਸ਼ਹਿਰ ਭਾਵੇਂ ਛੋਟਾ ਲੇਕਿਨ ਜ਼ਿਲ੍ਹਾ ਵੱਡਾ ਵਾ। ਪਿੰਡ ਬਹੁਤ ਲੱਗਦੇ ਆ। ਹਾਂਜੀ ਤੇ ਆ ਵੇਖੋ ਕੰਮ ਇੱਥੇ ਹੀ ਹੋਈ ਜਾ ਰਿਹਾ ਹੁਣ ਤਾਂ ਨਾ। ਬਣਾ ਰਹੇ ਨੇ ਇੱਥੇ ਟਰੈਕਟਰਾਂ ਟਰੂਟਰਾਂ ਦਾ ਵੀ, ਟਰਾਲੀਆਂ ਦਾ ਵੀ ਕੰਮ ਕਰਦੇ ਨੇ ਮੇਰਾ ਖਿਆਲ। ਹਾਂਜੀ ਮਸ਼ੀਨਰੀ ਚਲੋ ਆਪਣਾ ਨਹਿਰ ਦੀ ਬੜੀ ਰੌਣਕ ਆ। ਤੂੰ ਨਹਿਰ 'ਚ ਨਹਾਉਂਦਾ ਰਹੇ ਛੋਟੇ ਹੁੰਦੇ? ਛੋਟੇ ਹੁੰਦੇ ਯਾਰ ਸਾਹਿਬ ਅੱਛਾ ਬਹੁਤ ਬਹੁਤ ਮਜ਼ਾ ਕੀਤਾ। ਉਹ ਖਾਸ ਤੌਰ ਤੇ ਨਾ ਪੁਲ ਤੇ। ਪੁਲ ਤੇ ਬਹੁਤ ਨਹਾਏ ਨੇ। ਠੀਕ ਹੈ ਕੀ ਬਾਤ।
ਯਾਰ ਬੇਲੀ ਬੜੇ ਬਣੇ ਹੋਏ ਸੀ ਇੱਧਰ ਦੇ, ਉਹ ਹੁਣ ਬਾਹਰ ਚਲੇ ਗਏ ਨੇ ਸੋਫੀਆ 'ਚ। ਆਪਾਂ ਆਪਦਾ ਕੰਮ ਕਰਦੇ, ਸਟੂਡੀਓ ਬਣਾ ਲਿਆ ਠੀਕ। ਇਦਾਂ ਕਰਕੇ ਅਜੇ ਵੀ ਕਹਿ ਲਓ ਕਿ ਪਾਣੀ ਹੁਣ ਥੋੜਾ ਜਿਹਾ ਖਰਾਬ ਹੋ ਗਿਆ ਨਾ ਅੱਜ ਕੱਲ, ਹਾਂ ਨਹੀਂ ਤਾਂ ਹਜੇ ਵੀ ਮੁੰਡੇ ਸ਼ੌਂਕ ਰੱਖਦੇ ਆਹ ਨਹਿਰਾਂ ਦਾ ਪਾਣੀ ਨਾ ਜਿਹੜਾ ਥੋੜਾ ਜਿਹਾ ਵੇਖੋ ਹਾਂਜੀ ਖਰਾਬ ਚੱਲ ਰਿਹਾ ਵਾ। ਪਹਿਲਾਂ ਬੜਾ ਨਹਾਉਂਦੇ ਰਹੇ, ਅਸੀਂ ਆਪ ਨਹਾਉਂਦੇ ਰਹੇ ਹਾਂ, ਹਾਂਜੀ ਤੇ ਆਪਾਂ ਫੇਰ ਘੁੰਮ ਘੁਮਾ ਕੇ ਨਹਿਰ ਤੇ ਆ ਗਏ ਆ। ਆਪਾਂ ਹੁਣ ਆਣਾ ਪਰਲੀ ਸਾਈਡ ਤੋਂ ਇੱਕ ਰਸਤਾ ਆਉਂਦਾ ਸੁਸਾਇਟੀ ਦੇ ਵਿੱਚੋਂ, ਅੱਛਾ ਉੱਥੋਂ ਆਪਾਂ ਸਕੂਲ ਵੀ ਦਿਖਾਣੀ ਆ। ਠੀਕ ਹੈ ਠੀਕ ਹੈ। ਔਰ ਇਹ ਆਪਾਂ ਆ ਗਏ ਆ ਬਾਈਪਾਸ ਤੇ। ਹਾਂ ਇੱਥੇ KFC ਤੇ ਸਾਰੇ ਬ੍ਰਾਂਡ ਬਰੂਡ ਬਣੇ ਆ, ਜਿਹੜਾ ਨਾ ਪਿੰਡ ਵਾਲੇ ਲੋਕ ਇੱਥੇ ਖਾਣ ਪੀਣ ਆਉਂਦੇ ਆ। ਤੇ ਹੁਣ ਫੇਰ ਆਪਾਂ ਇੱਥੋਂ ਪਿੰਡ ਨੂੰ ਜਾਣਾ, ਮਤਲਬ ਇਹ ਹਰ ਜਗ੍ਹਾ ਹੈਗਾ ਵਾ ਬਾਬਾ ਜ਼ਿੰਦਾਬਾਦ। ਹੁਣ ਜਿਹੜਾ ਬਾਬੇ ਕੋਲ ਕੁਛ ਖਾ ਪੀ ਲਈਏ ਹਲਕਾ ਫੁਲਕਾ। ਚਲੋ ਜੀ ਬਾਬਾ ਜੀ ਦੇ ਦਰਸ਼ਨ ਕਰ ਲਏ ਆ। ਬਾਬਾ ਜੀ ਨੇ ਜਿਹੜਾ ਨਾ ਪੇਟ ਫੁੱਲ ਕਰਤਾ ਵਾ, ਤੇ ਹੁਣ ਚੱਲਦੇ ਆ ਵਾਪਸ ਪਿੰਡ। ਇਹ ਪਿੰਡ ਦੀ ਹੁਣ ਆਪਾਂ ਇੱਕ ਦੂਸਰੀ ਸਾਈਡ ਤੋਂ ਨਾ ਵੀਰ ਦੇ ਪਿੰਡ ਚੱਲੇ ਆ। ਨਾਲੇ ਵੀਰ ਦਾ ਨਾ ਪਿੰਡ ਸਟੂਡੀਓ ਹੈਗਾ ਵਾ, ਆਪਦੇ ਪਿੰਡ ਵਿੱਚ ਹੀ ਨਾ ਜਿਹੜਾ ਮੁੰਡੇ ਨੇ ਸਟੂਡੀਓ ਬਣਾਇਆ ਹੈ ਵਾ ਬਹੁਤ ਵਧੀਆ, ਤੇ ਕੰਮ ਕਰ ਰਿਹਾ ਵਾ, ਸਿੱਖ ਵੀ ਰਿਹਾ ਵਾ ਨਾਲ। ਤੇ ਕਿਉਂਕਿ ਮਿਊਜ਼ਿਕ ਵਾਲਾ ਕੰਮ ਸਮੁੰਦਰ ਹੀ ਆ, ਬੰਦਾ ਸਿੱਖਦਾ ਹੀ ਆ, ਤੇ ਸਿੱਖ ਵੀ ਰਿਹਾ ਨਾਲ, ਤੇ ਵਧੀਆ ਵਧੀਆ ਕੰਮ ਕਰ ਰਿਹਾ। ਨਾਲੇ ਆਪਾਂ ਵੀਰ ਦਾ ਸਟੂਡੀਓ ਵਿਜ਼ਿਟ ਕਰਦੇ ਆ, ਤੇ ਨਾਲੇ ਜਿਹੜਾ ਨਾ ਇਧਰੋਂ ਦੀ ਹੁਣ ਪਿੰਡ ਚੱਲਦੇ ਆ। ਵਾਹ ਜੀ ਵਾਹ, ਇਹ ਵੜਨ ਲੱਗੇ ਆ ਵੀਰ ਦੇ ਪਿੰਡ ਨੂੰ। ਬੱਤੀਆਂ ਫਿਰ ਰਹੀਆਂ ਜਿਹੜੀਆਂ ਨਹਿਰ ਦੇ ਨਾਲ ਨਾਲ, ਇਹ ਸੇਮ ਹੀ ਆ ਹਨਾ, ਪ੍ਰੋਪਰ ਵੱਡੀ ਨਹਿਰ ਨਹੀਂ ਹੈ, ਇਹ ਛੋਟਾ ਜਿਹਾ ਨਾਲਾ ਹੀ ਹੈ ਨਾ। ਆਪਾਂ ਪਹਿਲੇ ਉਹ ਤੋਂ ਆਏ ਸੀ, ਅੱਛਾ ਹੁਣ ਆਪਾਂ ਇਧਰੋਂ ਆ ਰਹੇ ਹਾਂ। ਉਹ ਪੁਲ ਹਾਂ ਆਪਾਂ ਪਹਿਲੇ ਉਹ ਪਰਲੀ ਸਾਈਡ ਤੋਂ ਆਏ ਸੀ, ਸੜਕ ਹੋ ਗਈ ਤੇ ਹੁਣ ਅਸੀਂ ਹੁਣ ਥੋੜਾ ਉਧਰੋਂ ਆਏ ਸੀ। ਕੱਚੇ ਘਰ ਬਣੇ ਹੈ। ਆ ਦੇ ਇਹ ਪੁਰਾਣਾ ਹਸਪਤਾਲ ਹੈਗਾ ਵਾ ਇੱਥੇ ਨਾ। ਅੱਛਾ ਹਾਂਜੀ ਮੈਡੀਸਨ ਵਗੈਰਾ ਵੀ ਉੱਥੇ ਲੈਂਦੇ। ਹੂੰ ਤੇ ਇਹ ਜਿਹੜਾ ਸਕੂਲ ਆ ਗਿਆ ਮੁੰਡਿਆਂ ਦਾ, ਇਹ ਮੁੰਡਿਆਂ ਦਾ ਸਕੂਲ ਆ, ਹਾਂਜੀ ਛੋਟਾ ਜਿਹਾ ਹੀ ਆ ਨਾ। ਛੋਟਾ ਜਿਹਾ ਹੀ ਆ ਬਾਈ, ਹਾਂ। ਇੱਥੇ ਮੇਰੇ ਖਿਆਲ ਮੈਟਰਲ ਤੱਕ ਹੀ ਆ ਮੇਰੇ ਖਿਆਲ। ਮੈਟਰਸ ਤੱਕ। ਹਾਂ ਓਏ ਓਏ ਇਹ ਹਸਪੀਟਲ ਨੂੰ ਫੜਕ ਜਾਂਦੀ ਸੀ, ਉਹ ਬਣਦਾ ਤੇ ਨਵਾਂ ਹੁਣ। ਅੱਛਾ ਇੱਥੇ ਪਿੰਡ 'ਚ ਬਣ ਰਿਹਾ ਹਸਪੀਟਲ। ਹਾਂ ਠੀਕ ਹੈ, ਤੇ ਪਿੰਡ 'ਚ ਦਵਾਈ ਦੂਈ ਲੈਣ ਨੂੰ ਹਨਾ। ਹਾਂਜੀ ਹੁਣ ਬਣ ਰਿਹਾ ਵਾ, ਤੇ ਇਹਨਾਂ ਨੇ ਸ਼ਿਫਟ ਕੀਤਾ ਹੈ ਦੂਸਰੇ ਸਾਈਡ ਤੇ ਕਿਰਾਏ ਤੇ ਲੈ ਕੇ ਨਾ ਉੱਧਰ। ਅੱਛਾ ਅੱਛਾ ਮੈਡੀਸਨ ਹਜੇ ਵੀ ਮਿਲਦੀ ਹੈ ਐਨੀ ਟਾਈਮ। ਚਲੋ ਜੀ ਇਹ ਆ ਗਏ ਆ ਵੀਰ ਦੇ ਸਟੂਡੀਓ, ਸਿਰਹਾਨ ਮਿਊਜ਼ਿਕ। ਸਿਰਹਾਨ ਮਿਊਜ਼ਿਕ ਨਾਮ ਰੱਖਿਆ ਭਰਾ ਨੇ, ਆਪਣਾ ਨਾਮ ਲਾਇਆ ਹੈ ਇੱਥੇ ਪਿੰਡ 'ਚ, ਰੌਣਕ ਲਾਇਆ ਹੈ। ਉਹ ਫਿਰਦੇ ਸਟੂਡੀਓ ਅਪਾਇੰਟਮੈਂਟ ਲੈਂਦੇ, ਤੇ ਮੈਂ ਟਾਲੀ ਨਾਲ ਰੱਖਦਾ ਆ ਮਾਈਕ ਬਣ ਕੇ। ਹੈ ਪਲੇਸ ਤੇ ਡਿਪੈਂਡ ਕਰੇ ਨਾ। ਹਾਂ ਟੈਲੈਂਟ ਪਲੇਸ ਤੇ ਡਿਪੈਂਡ ਕਰੇ। ਕਿਆ ਬਾਤ। ਬੈਠਾ ਬੈਠਾ ਇਹ ਹੈ ਜੀ ਵੀਰ ਦਾ ਸਟੂਡੀਓ। ਲਓ ਜੀ ਇਹ ਰਿਹਾਨ ਬਾਈ ਕੋ ਬਹਿ ਗਏ ਆਪਾਂ, ਤੇ ਇਹ ਮੁੰਡਾ ਆਪਣੇ ਪਿੰਡ ਦੇ 2-3 ਕਿਲੋਮੀਟਰ 3-4 ਕਿਲੋਮੀਟਰ ਹੀ ਆ ਨਾ ਮੇਰਾ ਪਿੰਡ ਚਰੰਜਾ, ਜਿੱਥੋਂ ਆਪਾਂ ਆਏ। ਨੇੜੇ ਹੀ ਆ ਬਿਲਕੁਲ, 5 ਮਿੰਟਾਂ ਦਾ ਸਫ਼ਰ। 5 ਮਿੰਟਾਂ ਦਾ ਸਫ਼ਰ ਆ, ਤੇ ਨਾਲ ਹੀ ਇਹ ਪਿੰਡ 26/12 'ਚ ਆਪਾਂ ਬੈਠੇ ਆ। ਤੇ ਇਹ ਭਰਾ ਦਾ ਸਟੂਡੀਓ ਇੱਥੇ ਨੇ ਸੈਟਅਪ ਲਾਇਆ ਆਪਣਾ ਪਿੰਡ 'ਚ। ਤੇ ਰਿਹਾਨ ਜੇ ਇੱਧਰ ਦੀ ਗੱਲ ਕਰ ਲਈਏ ਆਪਾਂ, ਹਾਂਜੀ ਬਾਈ, ਤੇ ਉਧਰ ਦੇ ਜਿਹੜੇ ਆਰਟਿਸਟ ਆਪਣੇ, ਹਾਂਜੀ ਉਹ ਕਿਹਨਾਂ ਦੇ ਗਾਣੇ ਸੁਣਦਾ ਵਾਂ ਜ਼ਿਆਦਾਤਰ? ਬਾਈ ਸਭ ਤੋਂ ਪਹਿਲੇ ਤਾਂ ਅਰਜਨ ਢਿੱਲੋਂ, ਹਾਂਜੀ, ਜਿਹੜਾ ਅੱਜ ਕਿਸੇ ਨਾਮ ਦੀ ਉਹਨਾਂ ਸਾਰੀ ਦੁਨੀਆ ਜਾਣਦੀ। ਬਹੁਤ ਅੱਛੇ ਰਾਈਟਰ ਨੇ, ਬਹੁਤ ਅੱਛੇ ਕੰਪੋਜ਼ਰ ਨੇ। ਵਾਹ ਉਹਨਾਂ ਦੇ ਆਪਾਂ ਮਿਊਜ਼ੀਕਲੀ ਇੰਸਪਾਇਰਡ ਮੈਂ ਮਰਸੀ ਤੋਂ ਆ ਜ਼ਿਆਦਾਤਰ। ਬਿਗ ਬਰਡ ਮੇਰਾ ਫੇਵਰਟ ਆ। ਉਸ ਤੋਂ ਇਲਾਵਾ ਅਗਰ ਪ੍ਰੋਡਿਊਸਰਾਂ ਦੀ ਗੱਲ ਕੀਤੀ ਜਾਵੇ, ਡਾਕਟਰ ਜ਼ੂਸ, ਕਿਉਂਕਿ ਰਿਹਾਨ ਜਿਹੜਾ ਨਾ ਆਪ ਪ੍ਰੋਡਿਊਸਰ ਆ, ਠੀਕ ਹੈ, ਗਾਉਂਦਾ ਘੱਟ ਆ, ਜ਼ਿਆਦਾਤਰ ਪ੍ਰੋਡਿਊਸਰ ਆ। ਹਾਂਜੀ, ਤੇ ਇਸ ਕਰਕੇ ਫਿਰ ਪ੍ਰੋਡਿਊਸਰ ਦੱਸ ਕਿਹੜੇ ਪਸੰਦ ਆ ਜਿਹੜੇ ਚੰਗੇ। ਉਹ ਗੱਲ ਆ ਲੈਜੈਂਡਰੀ ਪ੍ਰੋਡਿਊਸਰ ਹੈ, ਡਾਕਟਰ ਜ਼ੂਸ ਹੋ ਗਿਆ, ਠੀਕ ਹੋ ਗਿਆ, ਟਰੂ ਸਕੂਲ ਹੋ ਗਿਆ, ਹਾਂ ਲੈਜੈਂਡਰੀ ਪ੍ਰੋਡਿਊਸਰ ਨੇ। ਹਾਂਜੀ, ਉਹਨਾਂ ਨੂੰ ਵੀ ਫੋਲੋ ਕਰਨੇ ਆ, ਤੇ ਜਿਹੜੇ ਨਵੇਂ ਪ੍ਰੋਡਿਊਸਰ ਨੇ ਉਹਨਾਂ ਤੋਂ ਇੰਸਪਾਇਰ ਹੋ ਕੇ ਚੀਜ਼ਾਂ ਕ੍ਰੀਏਟ ਕਰੀ। ਮਰਸੀ ਦੀ ਉਮਰ ਤੇਰੇ ਕੇ ਜਿੰਨੀ ਆ। ਮਰਸੀ ਕਿਉਂਕਿ ਸਭ ਤੋਂ ਛੋਟਾ ਪ੍ਰੋਡਿਊਸਰ ਮੇਰੇ ਤੋਂ। ਹਾਂ, ਤੇ ਏਜ ਵਾਲਾ ਛੋਟਾ, ਲੇਕਿਨ ਕੰਮ ਬਹੁਤ ਵੱਡੇ ਕੰਮ ਉਹਨੇ ਵੱਡੇ ਕਰ ਦਿੱਤੇ ਵਾਕਈ। ਤੇ ਬਹੁਤ ਇੰਸਪਾਇਰਡ ਹੈਗੇ ਉਹਨਾਂ ਤੋਂ। ਕਰਨ ਔਜਲਾ ਕੰਪੋਜੀਸ਼ਨ ਅੱਛੀ ਕ੍ਰੀਏਟ ਕਰਦਾ ਵਾ, ਉਹਨਾਂ ਨੂੰ ਵੀ ਆਪਾਂ ਸੁਣੀਦਾ ਵਾ। ਨਵੇਂ ਬੰਦੇ ਹੋਰ ਬੜੇ ਅੱਛੇ ਸਰਤਾਜ ਜੀ ਨੂੰ ਵੀ ਸੁਣਦੇ? ਸਰਤਾਜ ਨੂੰ ਸੁਣਨੇ, ਸੋਲਫੁਲ ਸਿੰਗਰ, ਤੁਹਾਡੇ ਤਰ੍ਹਾਂ ਬੜੀ ਪਿਆਰੀ ਵੋਕਲ। ਅਸੀਂ ਤੇ ਹਲੇ ਕਿੱਥੇ ਭਰਾਵਾ, ਤੁਹਾਡਾ ਉਹਨੇ ਤੇ ਮਿਊਜ਼ਿਕ ਤੇ PhD ਕਰਤੀ। ਮੈਂ ਆਪ, ਮੇਰਾ ਫੇਵਰਟ ਹੈ ਸਰਤਾਜ, ਪੜ੍ਹਿਆ ਲਿਖਿਆ ਸਿੰਗਰ, ਪੜ੍ਹਿਆ ਲਿਖਿਆ ਮਿਊਜ਼ਿਕ ਦੀ। ਜਿਹੜੇ ਬੰਦੇ ਨੇ PhD ਕਰਤੀ, ਉਹਦੇ ਤੋਂ ਆਪਾਂ ਕੀ। ਉਹਨਾਂ ਨੇ ਕਿਹਾ ਨਾ ਕਿ ਮਾਈਕ ਵੀ ਸੈਕੰਡਰੀ ਚੀਜ਼ ਆ, ਅੱਛਾ ਹੋਣਾ
ਸਭ ਤੋਂ ਪਹਿਲੇ ਤੁਹਾਡੇ ਸਿੰਗਰ ਦਾ ਹਾਂ ਹਾਂਜੀ ਉਸ ਟਾਈਮ ਜਦੋਂ ਤੁਸੀਂ ਰਿਕਾਰਡ ਕਰਨ ਲੱਗੇ ਹੋ ਕੋਈ ਚੀਜ਼, ਤੁਹਾਡਾ ਅੰਦਾਜ਼ ਕੀ ਹੈ ਉਸ ਟਾਈਮ, ਕਿੰਨਾ ਕੁ ਨੇੜੇ ਹੋ ਗਾਣੇ ਦੇ ਤੁਸੀਂ? ਹਾਂ ਬਿਲਕੁਲ ਹਾਂਜੀ ਉਹ ਹਾਲਾਂਕਿ ਉਹਨਾਂ ਕੋਲ ਮੈਨਲੇ ਦਾ ਟੌਪ 1 ਮਾਈਕ ਹੈ, ਲੇਕਿਨ ਉਹਨਾਂ ਨੇ ਕਿਹਾ ਉਹ ਵੀ ਸੈਕੰਡਰੀ ਚੀਜ਼ ਹੈ, ਜੇਕਰ ਤੁਸੀਂ ਵਧੀਆ ਕੁਝ ਰਿਕਾਰਡ ਕਰਨਾ, ਸਿੱਖਣ ਨੂੰ ਮਿਲਦਾ ਇਹਨਾਂ ਦੇ ਬੰਦਿਆਂ ਨੂੰ। ਸਿੰਗਰ ਜ਼ਿਆਦਾਤਰ ਉਹ ਹੀ ਅਸਲ ਸਿੰਗਰ ਹੈ ਜਿਹੜਾ ਲਾਈਵ ਵੀ 4 ਬੰਦਿਆਂ ਨੂੰ ਸੁਣਾ ਸਕੇ। ਬਿਲਕੁਲ ਇਹ ਨਹੀਂ ਕਿ ਬਸ ਕਮਰੇ 'ਚ ਆ ਗਏ ਸਟੂਡੀਓ 'ਚ ਹਾਂਜੀ ਤੇ ਸਟੂਡੀਓ ਦੇ ਅੰਦਰ ਅੰਦਰ ਹੀ ਗਾਣੇ ਬਣਾ ਲਏ, ਬੜਕਾ ਮਾਰ ਲਈਆਂ। ਉਹ ਮੈਂ ਵੇਖਣ ਡਿਆ ਸੀ ਅੱਜ ਕੱਲ੍ਹ ਨਾ, ਉਹ ਅਰਜਨ, ਉਹ ਕੀ ਉਹਦਾ ਨਾਮ ਆ, ਪ੍ਰੇਮ ਢਿੱਲੋਂ, ਹਾਂਜੀ ਉਹ ਗਿਆ ਕਿਤੇ ਉੱਥੇ ਨਾ ਸ਼ੋਅ ਲਾਉਣ, ਅੱਛਾ ਜੀ ਯੂਕੇ ਕੇ ਪਤਾ ਨਹੀਂ ਅਮਰੀਕੇ ਗਿਆ, ਹਾਂਜੀ ਤੇ ਉਹ ਉੱਥੇ ਜਾ ਕੇ ਵਿਚਾਰੇ ਕੋ ਸਟੇਜ ਤੇ ਗਾਏ ਨਹੀਂ ਗਿਆ। ਉਹ ਬਸ ਪਿੱਛੇ ਉਹਦਾ ਗਾਣਾ ਚੱਲੀ ਜਾਂਦਾ ਅੱਛਾ ਸਾਊਂਡ ਤੇ ਸੀਡੀ ਤੇ ਚੱਲਦੀ ਉਹ ਮਾਈਕ ਫੜ ਕੇ ਖਲੋਤਾ ਆ ਇਸ ਬਸ, ਤਰ੍ਹਾਂ ਵੀ ਹੁੰਦਾ ਤੇ ਵਿੱਚ ਡਰ ਸ਼ੁਰੂ ਕਰਤਾ ਬਸ ਇੰਨਾ ਹੀ, ਤੇ ਉਹ ਨਹੀਂ, ਬੜਾ ਵਿਚਾਰਾ ਟਰੋਲ ਹੋਣ ਡਿਆ ਵਾ। ਹਾਂਜੀ ਤੇ ਇਸ ਕਰਕੇ ਨਾ ਜਿਹੜਾ ਕੱਲਾ ਸਟੂਡੀਓ ਵਿੱਚ ਹੀ ਨਾ ਧਿਆਨ ਰੱਖੋ, ਆਪਣੇ ਆਪ ਨੂੰ ਪ੍ਰੂਵ ਵੀ ਕਰੋ ਵੀ ਜਿਹੜਾ ਨਾ ਆਪਾਂ 4 ਬੰਦਿਆਂ ਨੂੰ ਸੁਣਾ ਵੀ ਸਕੀਏ, ਲਾਈਵ ਵੀ ਸੁਣਾ ਸਕੀਏ, ਇੰਨਾ ਕੁ ਵੀ ਆਪਣੇ ਆਪ 'ਚ ਟੈਲੈਂਟ ਰੱਖਣਾ ਚਾਹੀਦਾ ਬੰਦੇ ਨੂੰ। ਗਲੇ ਨੂੰ ਪ੍ਰੈਕਟਿਸ ਹਾਂ ਉੱਦਾਂ ਆਰਟਿਸਟਿਕ ਦੀ ਗੱਲ ਕਰੀਏ, ਉਹ ਚਲੋ ਵਧੀਆ ਗਾਣੇ ਬਣਾਉਂਦੇ ਆ, ਕ੍ਰੀਏਟਿਵ ਗਾਣੇ ਬਣਾਉਂਦੇ ਆ, ਲੇਕਿਨ ਨਿਮਾਨ ਵੀ ਸੋਹਣੇ ਗਾਣੇ ਬਣਾਉਂਦਾ ਵਾ, ਸਾਰੇ ਸੋਹਣੇ ਗਾਣੇ ਬਣਾਉਂਦੇ ਆ। ਲੇਕਿਨ ਜੇ ਗੱਲ ਕਰੀਏ ਅਰਜਨ ਜਿਵੇਂ ਕਹਿ ਲਓ ਹੈ ਨਾ, ਉਹ ਉਹਨਾਂ ਨੂੰ ਭਾਵੇਂ ਲਾਈਵ ਗਵਾ ਦਿਓ ਜਿੱਥੇ ਮਰਜ਼ੀ, ਉਹਨਾਂ ਨੇ ਡਟ ਜਾਣਾ। ਤਾਂ ਗੱਲ ਵੀ ਹੋਈ ਸੀ ਉਹਨਾਂ ਨਾਲ, ਹਾਂ ਗੱਲ ਵੀ ਮੈਂ ਦੇਖੀ ਸੀ ਵੀਡੀਓ, ਮੈਂ ਕਿਹਾ ਸੰਨੀ ਭਾਈ ਦੀ ਗੱਲ ਵੀ ਹੋਈ ਉਹਨਾਂ ਨਾਲ, ਹੁੰਦੀ ਰਹਿੰਦੀ ਗੱਲਬਾਤ ਅਰਜਨ ਨਾਲ, ਸਾਰਿਆਂ ਨਾਲ ਮਾੜੀ ਚੰਗੀ ਗੱਲਬਾਤ ਹੁੰਦੀ ਰਹਿੰਦੀ ਵਾ, ਆਪਾਂ ਆਪ ਹੀ ਕਿਸੇ ਨੂੰ ਇਨਸਾਨ ਵੀ ਅੱਛੇ ਨੇ। ਹਾਂ ਨਹੀਂ ਬਹੁਤ ਬੀਬਾ ਬੰਦਾ, ਪੜ੍ਹਦਾ ਬਹੁਤ ਆ, ਇਦਾਂ ਹੀ ਪੜ੍ਹਦਾ ਬਹੁਤ, ਮੈਨੂੰ ਆਪ ਬੜਾ ਪਸੰਦ ਆ। ਮੈਂ ਅਰਜਨ ਦੇ ਗਾਣੇ ਜਿਹੜਾ ਨਾ ਪੜ੍ਹਿਆ ਲਿਖਿਆ ਸੁਣਾਉਂਦਾ ਰਹਿਣਾ। ਅੱਜ ਕੱਲ੍ਹ ਅਰਜਨ ਦਾ ਮੇਰਾ ਜਿਹੜਾ ਹੁਣ ਅੱਜ ਕੱਲ੍ਹ ਫੇਵਰੇਟ ਗਾਣਾ ਜਿਹੜਾ ਮੇਰੀ ਪਲੇਲਿਸਟ 'ਚ ਚੱਲ ਰਿਹਾ ਨਾ, ਉਹ 2-3 ਗਾਣੇ ਨਾ ਜਿਹੜੇ ਮੇਰੇ ਉਹ ਰਿਪੀਟ ਤੇ ਚੱਲਦੇ। ਇੱਕ ਸੈਡ ਵੀ ਹੋਣੇ ਕੁਛ ਮੈਨੂੰ ਲੱਗਦਾ, ਤੂੰ ਫੇਰੇ ਅੱਖੀਆਂ ਕੀ ਬਾਤ, ਨਾ ਕਰ ਮੈਨੂੰ ਕੋਈ ਮੁੱਲ ਨਹੀਂ, ਕੋਈ ਮੁੱਲ, ਕਵਿਤਾ ਜ਼ਰਾ ਮੈਂ ਮੁਸ਼ਕਿਲ, ਲਾਜਵਾਬ, ਫਿਰ ਤੋਂ ਵਿਚਾਰ ਮੈਨੂੰ, ਅਜੇ ਤੱਕ ਸੁਣੀਦਾ ਉਸ ਤੇ ਰਿਪੀਟ ਤੇ ਚੱਲਦਾ ਜਦੋਂ ਦਾ ਗਾਣਾ ਰਿਲੀਜ਼ ਹੋਇਆ ਨਾ। ਇਹ 2 ਦਿਨ ਗਾਣਾ ਨਾ, ਇੱਕ ਕਿਹੜਾ ਵਾਲਾ ਵਿਦਾ ਹੋਇਓ ਮੇਰੇ ਦਿਲ ਤੇ ਉਦਾਸੀ ਛਾ ਗਈ। ਅਰਜਨ ਤੋਂ ਬਾਅਦ ਤੁਹਾਡੀ ਵੋਕਲ 'ਚ ਹੀ ਮਜ਼ਾ ਆਉਂਦਾ ਸੁਣ ਕੇ। ਪੀੜ ਦਿਲ ਦੀ ਪੂੰਗ ਬਣ ਕੇ ਅੱਖੀਆਂ ਵਿੱਚ ਆ ਗਈ। ਸੁਨਹਿਰੇ ਲਫ਼ਜ਼, ਸੋਹਣੀ ਆਵਾਜ਼, ਬੜੇ ਸੋਹਣੇ ਗਾਣੇ ਹਰ ਐਲਬਮ 'ਚ ਨਾ। ਚਲੋ ਕਮਰਸ਼ਲੀ ਵੀ ਕਰਦਾ ਕੰਮ ਵਿੱਚ ਹਾਂਜੀ ਉਹ ਵੀ ਬਹੁਤ ਹਾਂ ਕਮਰਸ਼ਲੀ ਵੀ ਬਹੁਤ ਚੰਗੇ ਗਾਣੇ ਕਰਦਾ। ਤੇ ਜਿਹੜਾ ਨਾ ਇਦਾਂ ਦੇ ਗਾਣੇ ਐਲਬਮ 'ਚ 1-2 ਗਾਣੇ ਲਾਜ਼ਮੀ ਦਿੰਦਾ। ਇਹ ਰੂਹ ਨੂੰ ਟੱਚ ਕਰਨ ਵਾਲੇ ਗਾਣੇ ਜਿਹੜਾ ਸੋਲਫੁਲ, ਇਹ ਮੈਂ ਰਾਤ ਨੂੰ ਲਾਜ਼ਮੀ ਸੁਣਨੇ ਹੁੰਦੇ 2-4। ਅੱਛਾ ਕਈ ਗਾਣੇ ਐਸੇ ਆ ਬੰਦੇ ਨੂੰ ਕੋਈ ਦੁੱਖ ਲੱਗਾ ਵੀ ਨਹੀਂ ਹੁੰਦਾ। ਹਾਂਜੀ ਜਿਵੇਂ ਸਰਤਾਜ ਜੀ ਦੇ ਗਾਣੇ ਮੈਂ ਸੁਣਦਾ ਨਾ, ਮੈਂ ਅਕਸਰ ਜਦੋਂ ਇਕੱਲਾ ਲੇਟਿਆ ਹੋਵਾਂ ਜਾਂ ਰਾਤ ਨੂੰ ਮੈਂ ਸਰਤਾਜ ਜੀ ਜ਼ਿਆਦਾ ਸੁਣਦਾ। ਤੇ ਉਹਨਾਂ ਦੇ ਐਸੇ ਗਾਣੇ ਆ ਵੀ ਬੰਦੇ ਨੂੰ ਕੋਈ ਦੁੱਖ ਵੀ ਨਹੀਂ, ਫਿਰ ਵੀ ਏਦਾਂ ਦਿਲ ਕਰੇ ਰੋਈਏ ਯਾਰ ਨਾ ਇੱਕ ਵਾਰੀ, ਐਵੇਂ ਭਾਰ ਉਹਨਾਂ ਦੀ ਆਰਟ ਹੁੰਦੀ, ਯਾਨੀ ਇਹ ਆਰਟ ਵਾਕਈ ਉਹਨਾਂ ਦੀ ਆਵਾਜ਼ 'ਚ ਇੰਨਾ ਸਕੂਨ ਤੇ ਦਰਦ ਹੈ ਕਿ ਬੰਦੇ ਨੂੰ ਨਾ ਅੰਦਰੋਂ ਜਿਹੜਾ ਉੱਠਦੀ ਹੈ ਇੱਕ ਲਹਿਰ। ਐਲਬਮ 'ਚ ਗਾਣੇ ਕੱਢੇ A for Arjun 2 ਆਈ ਜਦੋਂ, ਐਲਬਮ ਦੇ ਇੰਨੇ ਵਧੀਆ ਗਾਣੇ ਨਾ ਵੀ ਉਹ ਸਾਡੇ ਟੌਪਿਕ ਵੀ ਨਹੀਂ ਨੇ, ਸਾਡੇ ਨਾਲ ਰਿਲੇਟ ਹੋਣ ਵਾਲੇ ਵੀ ਨਹੀਂ ਨੇ, ਫਿਰ ਵੀ ਗਾਣੇ ਸੁਣੀਦੇ ਨੇ ਕਿਉਂਕਿ ਉਹ ਵਧੀਆ ਹੀ ਬਹੁਤ ਨੇ। ਉਹਨਾਂ ਦੀ ਆਰਟ ਦੀ ਪਾਵਰ ਇਹ ਹੈ। ਅਰਜਨ ਵੀ ਬਹੁਤ ਸੋਹਣਾ ਹਾਂਜੀ ਬਹੁਤ ਸੋਹਣੇ ਗਾਣੇ। ਰਾਂਝਾ ਗਾਣਾ ਕੈਸਾ ਹੈ, ਕਹਿੰਦਾ ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਲਓ ਜੀ, ਅਸੀਂ ਜੋਗੀ ਹੋਏ ਫਿਰੀਏ, ਅਸੀਂ ਜੋਗੀ ਹੋਏ ਫਿਰਦੇ ਤਕਦੀਰਾਂ ਕਰਕੇ। ਕਿੰਨੀ ਸੋਹਣੀ ਗੱਲ ਸੀ। ਲਓ ਜੀ, ਇਹ ਸੀ ਆਪਣੇ ਵੀਰ ਦਾ ਰਿਹਾਨ ਦਾ ਪਿੰਡ 26 2L ਆਪਾਂ ਤੁਹਾਨੂੰ ਦਿਖਾਇਆ। ਤੇ ਉਮੀਦ ਕਰਦੇ ਹਾਂ ਵਲੋਗ ਤੁਹਾਨੂੰ ਵਧੀਆ ਲੱਗਾ ਹੋਊਗਾ। ਤੇ ਅਗਲੇ ਵਲੋਗ ਕੀ ਪਤਾ ਹੁਣ ਲਾਹੌਰ ਇੱਕ ਅੱਧਾ ਵਲੋਗ ਬਣਾਈ ਜਾਏ, ਕਿਉਂਕਿ ਹੁਣ ਮੈਂ ਲਾਹੌਰ ਨਿਕਲ ਜਾਣਾ, ਬੈਗ ਬੂਗ ਆਪਣਾ ਜਿਹੜਾ ਨਾ ਨਾਲ ਹੀ ਆਪਣੇ, ਤੇ ਕੀ ਪਤਾ ਉੱਥੇ ਜਾ ਕੇ ਬਣਾਈਏ ਜਾਂ ਫਿਰ ਲਾਹੌਰ ਜਾ ਕੇ ਤੇ ਉੱਥੋਂ ਪਿੰਡ ਵਾਲੀ ਸਾਈਡ 'ਤੇ, ਬਾਰਡਰਾਂ ਵਾਲੀ ਸਾਈਡ 'ਤੇ ਮੈਂ ਜਾਣਾ। ਬਾਰਡਰ ਦੇ ਨਾਲ ਜਿਹੜੇ ਪਿੰਡ ਨੇ ਉੱਧਰ ਮੇਰੇ ਯਾਰ ਦਾ ਪਿੰਡ ਪੈਂਦਾ, ਮੀਤ ਦਾ ਰਾਜੋ ਕੇ ਪਿੰਡ, ਤੇ ਇੱਧਰ ਬਾਰਡਰ ਦੀ ਸਾਈਡ 'ਤੇ ਆਪਾਂ ਘੁੰਮਣਾ ਕੋਸ਼ਿਸ਼ ਕਰਾਂਗੇ, ਉੱਥੇ ਜਾਈਏ। ਜਿੱਥੇ ਵੀ ਗਏ ਤੁਹਾਡੇ ਨਾਲ ਵਲੋਗ ਸਾਂਝੇ ਕਰਦੇ ਰਹਾਂਗੇ। ਜੁੜੇ ਰਹੋ ਆਪਣੇ ਸਮੀ ਜੱਟ ਦੇ ਨਾਲ। ਰੱਬ ਰੱਖਾ।